ਅਗਲੀ ਗੱਲ ਕਰੀਏ ਅਮਰੀਕਾ ਤੋਂ ਜਿਹੜੇ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ। ਕਈ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਗਿਆ। 3 ਫਲਾਈਟਾਂ ਦੇ ਵਿੱਚ ਵੱਖ-ਵੱਖ ਜਿਹੜੇ ਥਾਵਾਂ ਤੋਂ ਭਾਰਤੀ ਆਏ ਸਨ, ਦਾਖਲ ਹੋਏ ਸਨ ਅਮਰੀਕਾ ਦੇ ਵਿੱਚ। ਉਹਨਾਂ ਨੂੰ ਵਾਪਸ ਭੇਜਿਆ ਗਿਆ। ਕਹਿੰਦੇ ਇਸ ਮਾਮਲੇ ਦੇ ਵਿੱਚ ਪੰਜਾਬ ਨੰਗੇ ਸਿਰ ਹੈ ਤੇ ਸਰਕਾਰਾਂ ਚੁੱਪ ਨੇ। ਸਰਕਾਰਾਂ ਕੋਲੇ ਤਾਂ ਇੰਨੀ ਕੁ ਗੱਲ ਵੀ ਨਹੀਂ ਬਚੀ ਕਿ ਇੱਥੇ ਆ ਕੇ ਵਿਸ਼ਵ ਗੁਰੂ ਆਏ ਸੀਗੇ, ਟਰੰਪ ਸਾਹਿਬ ਦੇ ਨਾਲ ਮੀਟਿੰਗ ਕਰਕੇ ਗਏ ਸੀ, ਪਰ ਉਹਨਾਂ ਤੋਂ ਬੋਲਿਆ ਕੁਛ ਨਹੀਂ ਗਿਆ। ਇਹ ਉਹ ਸਮਝ ਤੋਂ ਬਾਹਰ ਆ ਵੀ ਉਹਨਾਂ ਦੀ ਕਮਜ਼ੋਰੀ ਸੀ ਜਾਂ ਉਹ ਕੁਛ ਇਹਨਾਂ ਹਾਲਾਤਾਂ ਦੇ ਉੱਤੇ ਕਮੈਂਟ ਜਾਂ ਇਹਨਾਂ ਪੂਰੇ ਮਾਮਲੇ ਉੱਤੇ ਕਮੈਂਟ ਕਰਨ ਤੋਂ ਬਚਦੇ ਸੀਗੇ? ਵਿਜੇ ਜੀ, ਜਿਸ ਦਿਨ ਪਹਿਲਾ ਜਹਾਜ਼ ਆਇਆ ਸੀ ਅਮਰੀਕਾ ਤੋਂ ਅੰਮ੍ਰਿਤਸਰ ਦੀ ਧਰਤੀ ਤੇ, ਹਾਂਜੀ, ਹਾਂਜੀ। ਤਸੱਲੀ ਮਚ ਗਈ ਕਿ ਇਹ ਤਰੀਕਾ ਕਿਹੜਾ ਹੈ। ਠੀਕ ਹੈ, ਸਰਕਾਰਾਂ ਬਸ਼ਰਮ ਹੁੰਦੀਆਂ, ਸਿਆਸਤਦਾਨ ਬਸ਼ਰਮ ਹੁੰਦੇ, ਉਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ, ਪਰ ਆਮ ਵਿਅਕਤੀ ਦੇ ਮਨ ਤੇ ਵੀ ਅਸਰ ਹੋਇਆ ਕਿ ਇੱਕ ਫੌਜੀ ਜਹਾਜ਼ ਤੁਹਾਡੀ ਹੱਦ ਚ ਆ ਕੇ ਉਤਰ ਗਿਆ, ਤੁਹਾਡੇ ਹੀ ਮੁਲਕ ਦੇ ਬੰਦਿਆਂ ਨੂੰ ਹੱਥਕੜੀਆਂ ਲਾ ਕੇ, ਬੇੜੀਆਂ ਲਾ ਕੇ ਛੱਡ ਗਿਆ ਤੇ ਤੁਸੀਂ ਮੂੰਹ ਵੀ ਨਹੀਂ ਖੋਲ ਸਕੇ। ਬਾਰ-ਬਾਰ ਆਪਾਂ ਇਸ ਪਹਿਲੂ ਤੇ ਚਰਚਾ ਕੀਤੀ ਔਰ ਮੈਂ ਬਾਰ-ਬਾਰ ਕਹਿਣਾ ਕਿ ਡਿਪੋਰਟ ਕਰਨ ਦੇ ਉੱਤੇ ਕੋਈ ਸਵਾਲ ਨਹੀਂ ਹੈ। ਡਿਪੋਰਟ ਕਰਨ ਦੇ ਤਰੀਕੇ ਤੇ ਸਵਾਲ, ਬਿਲਕੁਲ ਸਹੀ। ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ ਇਹ ਸਵਾਲ ਹੈ। ਸੋ ਉਸ ਵਰਤਾਰਾ ਜਦੋਂ 104 ਆਏ ਤਾਂ ਉਹਦੇ ਵਿੱਚ 30 ਪੰਜਾਬ ਦੇ ਸੀ, 33 ਹਰਿਆਣਾ ਦਾ, 33 ਉਹ ਗੁਜਰਾਤ ਦੇ ਸੀ। ਜਦੋਂ ਦੂਸਰਾ ਜਹਾਜ਼ ਆਇਆ 116 ਤਾਂ ਉਹਦੇ ਵਿੱਚ 67 ਦੇ ਕਰੀਬ ਪੰਜਾਬੀ ਸੀ, 33 ਹਰਿਆਣਾ ਦੇ ਸੀ, 8 ਦੇ ਕਰੀਬ ਗੁਜਰਾਤ ਦੇ ਸੀ। ਫਿਰ ਤੀਜਾ ਜਹਾਜ਼ ਆਇਆ 112, ਉਹਦੇ ਵਿੱਚ 31 ਪੰਜਾਬ ਦੇ ਸੀ, 44 ਹਰਿਆਣਾ ਦੇ ਸੀ ਤੇ 33 ਗੁਜਰਾਤ ਦੇ ਸੀ। ਸੋ ਇਸ ਲਈ ਅਸੀਂ ਸਮੁੱਚੇ 104, 116 ਤੇ 112 ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਜੀ, ਕਿ ਇਹ ਤਰੀਕਾ ਉਹਨਾਂ ਸਾਰਿਆਂ ਨਾਲ ਅਪਣਾਇਆ ਗਿਆ। ਤੇ ਜੇ ਭਾਈ ਤੁਸੀਂ ਪੰਜਾਬ ਵਾਲਿਆਂ ਕਰਕੇ ਨਹੀਂ ਬੋਲਣਾ ਸੀ, ਗੁਜਰਾਤ ਵਾਲਿਆਂ ਕਰਕੇ ਬੋਲ ਲੈਂਦੇ। ਹਾਂਜੀ, ਹਾਂਜੀ, ਬੋਲਦੇ ਤਾਂ ਸਹੀ। ਸੋ ਕਿਉਂ ਨਹੀਂ ਬੋਲ ਸਕੇ ਇਸ ਵੱਲ? ਹਾਂ, ਜਿਸ ਤੱਕ ਪੰਜਾਬ ਦਾ ਸਵਾਲ ਹੈ, ਮੈਨੂੰ ਬਹੁਤ ਪੀੜ ਹੋਈ ਕਿ ਘੱਟੋ ਘੱਟ ਸਾਡਾ ਮੰਤਰੀ ਗਿਆ ਸੀ ਧਾਲੀਵਾਲ ਦੇ ਨਾਲ, ਹੋਰ ਕਿਹੜਾ ਉਹ ਫੋਟੋਆਂ ਖਿਚਾ ਰਹੇ ਸੀ ਨੌਜਵਾਨ ਮੁੰਡਿਆਂ ਨਾਲ ਕਿ ਜੀ ਵਾਪਸ ਆਏ ਨੇ। ਕਿਹੜੇ ਮੈਡਲ ਵੰਡ ਰਹੇ ਸੀ ਜੀ ਤੁਸੀਂ ਉੱਥੇ ਉਹਨਾਂ ਨਾਲ ਫੋਟੋਆਂ ਖਿਚਾਉਣ ਲੱਗੇ? ਕੀ ਦੱਸਣਾ ਚਾਹੁੰਦੇ ਸੀ? ਕੀ ਦਿਖਾਉਣਾ ਚਾਹੁੰਦੇ ਸੀ? ਤੁਸੀਂ ਉਹਨਾਂ ਨੂੰ ਫੋਟੋਆਂ ਦੇ ਵਿੱਚ ਜਨਤਕ ਕਰਕੇ ਆਪਣਾ ਖੜਾ ਕੇ ਲੋਕਾਂ 'ਚ ਉਹਨਾਂ ਦਾ ਕਿਹੜਾ ਮਾਣ ਵਧਾ ਰਹੇ ਸੀ? ਜਿਸ ਪੀੜ ਚੋਂ ਲੰਘ ਰਹੇ ਸੀ, ਜਿਸ ਮੁਸ਼ਕਲ ਚੋਂ ਲੰਘ ਰਹੇ, ਤੁਸੀਂ ਉਹ 'ਚ ਵਾਧਾ ਕਰ ਰਹੇ ਹੋ। ਉਲਟਾ ਤੁਹਾਨੂੰ ਇਹ ਵੀ ਨਹੀਂ ਦਿਖਿਆ ਫੋਟੋ ਖਿਚਾਉਣ ਲੱਗਿਆ ਕਿ ਉਹਨਾਂ 'ਚ ਇੱਕ ਸਿਰ ਦੇ ਉੱਤੇ ਜੂੜਾ ਤੇ ਨੰਗੇ ਸਿਰ ਆ ਮੁੰਡਾ। ਹਾਂਜੀ, ਹਾਂਜੀ, ਬਿਲਕੁਲ। ਇੰਨਾ ਵੀ ਤੁਹਾਡੀ ਨਜ਼ਰ ਨਹੀਂ ਪਈ। ਇੰਨੇ ਮਤਲਬ ਕਿ ਇਹ ਤੁਹਾਡਾ ਵੀ ਬੇਸ਼ਰਮਪਣਾ। ਤੇ ਇਸ ਮਸਲੇ ਦੇ ਤੁਸੀਂ ਕੋਈ ਹਾਰਾ ਨਾਰਾ ਵੀ ਨਹੀਂ ਮਾਰ ਸਕੇ। ਮੁੱਖ ਮੰਤਰੀ ਜੀ ਗਏ, ਭਾਸ਼ਣਬਾਜ਼ੀ ਕਰਿਆ ਏ, ਠੀਕ ਹੈ, ਮੁੱਦਾ ਉੱਠਿਆ, ਮੁੱਖ ਮੰਤਰੀ ਦੇ ਕਹਿਣ ਦਾ ਅਸਰ ਦੂਰ ਤੱਕ ਜਾਂਦਾ ਹੈ, ਠੀਕ ਹੈ। ਉਹ ਕਿਹਾ ਜੀ ਕਿ ਅੰਮ੍ਰਿਤਸਰ ਏਅਰਪੋਰਟ ਕਿਉਂ ਜੀ, ਇਹਨੂੰ ਡਿਪੋਰਟ ਸੈਂਟਰ ਨਾ ਬਣਾਓ ਜੀ, ਐ ਨਹੀਂ ਚੱਲੂਗਾ ਜੀ, ਹਨਾ। ਪਰ ਬਾਕੀ ਕਿੱਥੇ ਹੈ ਜੀ? ਤੁਸੀਂ ਅਧਿਕਾਰਕ ਤੌਰ ਤੇ ਮੁੱਖ ਮੰਤਰੀ ਦੇ ਉਸ ਅਹੁਦੇ ਦੇ ਤੌਰ ਤੇ ਮਾਮਲਾ ਕਿੱਥੇ ਉਠਾਇਆ ਜੀ? ਮੀਡੀਆ 'ਚ ਬੋਲ ਕੇ ਤਾਂ ਉਹ ਕੋਈ ਅਧਿਕਾਰਤ ਬਿਆਨ ਨਹੀਂ ਮੰਨਿਆ ਜਾਣਾ ਤੁਹਾਡਾ। ਤੁਸੀਂ ਆਫੀਸ਼ੀਅਲੀ ਕੋਈ ਚਿੱਠੀ ਭੇਜੀ ਹੈ ਕਿਸੇ ਨੂੰ, ਕੋਈ ਲੈਟਰ ਪਾਇਆ, ਕੋਈ ਕਿਸੇ ਨਾਲ ਮੀਟਿੰਗ ਕੀਤੀ ਹੈ ਜਾ ਕੇ ਵਿਦੇਸ਼ ਮੰਤਰੀ ਨਾਲ, ਗ੍ਰਹਿ ਮੰਤਰੀ ਨਾਲ, ਪ੍ਰਧਾਨ ਮੰਤਰੀ ਨਾਲ ਇਸ ਮਸਲੇ ਤੇ ਕਿ ਜੀ ਆਹ ਤਰੀਕਾ ਕਿਉਂ ਹੈ? ਹੁਣ ਉਹ ਬੱਚੇ ਦੱਸ ਰਹੇ ਨੇ ਕਿ ਜਦੋਂ ਅਸੀਂ ਡਿਪੋਰਟ ਹੋਏ, ਜਦੋਂ ਅਸੀਂ ਡਿਪੋਰਟ ਹੋਣ ਤੋਂ ਪਹਿਲਾਂ ਅਮਰੀਕਾ 'ਚ ਦਾਖਲ ਹੋਏ, ਕੰਧਾਂ ਟੱਪੇ ਅਸੀਂ ਫੜ ਲਏ, ਉੱਥੇ ਹੀ ਸਾਡੀਆਂ ਪੱਗਾਂ ਲਾ ਕੇ ਕੂੜੇਦਾਨਾਂ 'ਚ ਸਿੱਟੀਆਂ, ਉੱਥੋਂ ਹੀ ਸਾਨੂੰ ਅੰਦਰ ਡੱਕਦਾ ਤੇ ਉੱਥੋਂ ਹੀ ਸਾਨੂੰ ਬੇੜੀਆਂ ਹੱਥਕੜੀਆਂ ਲਾ ਕੇ ਭੇਜ। ਜਿਹੜੇ ਉੱਧਰ ਬੈਠੇ ਨੇ ਕਿ ਹਾਂ ਸਿੱਖੀ ਦੇ ਅਸੀਂ ਪਹਿਰੇਦਾਰ ਹਾਂ ਜੀ, ਅਸੀਂ ਬਚਾਉਣਾ ਜੀ, ਵੱਖਰਾ ਰਾਜ ਬਣਾ ਦੇਣਾ ਜੀ, ਆਹ ਕਰ ਦੇਣਾ ਜੀ। ਹੁਣ ਆਹ ਨਹੀਂ ਦਿਖਿਆ ਤਸਵੀਰ? ਇਸ ਮੌਕੇ ਉਹ ਕਿਉਂ ਨਹੀਂ ਬੋਲ ਸਕੇ? ਹੁਣ ਉਹਨਾਂ ਦੀ ਉਹ ਸ਼ਕਤੀਆਂ ਕਿੱਥੇ ਨੇ? ਹੁਣ ਉਹਨਾਂ ਦੀ ਉਹ ਭਗਤੀ ਕਿੱਥੇ ਆ? ਇੱਧਰ ਜਿਹੜੇ ਰਾਸ਼ਟਰਵਾਦ ਵਾਲੇ, ਖੌਤੀ ਰਾਸ਼ਟਰਵਾਦ ਵਾਲੇ ਦੇ ਪਾਕਿਸਤਾਨ ਕਨੀ ਝੰਡਾ ਚੱਕ ਕੇ ਤੁਰ ਪੈਂਦੇ ਨੇ ਮਿੰਟ ਬਾਅਦ, ਹੁਣ ਅਮਰੀਕਾ ਕਨੀ ਉਹਨੂੰ ਕਿਉਂ ਨਹੀਂ ਤੁਰੇ? ਹੁਣ ਇੱਥੇ ਕਿਉਂ ਨਹੀਂ ਮੂੰਹ ਖੁੱਲਿਆ? ਇਹ ਸਾਰੇ ਤਰ੍ਹਾਂ ਬੇਨਕਾਬ ਹੋ ਰਹੀਆਂ ਨੇ। ਸਾਰਿਆਂ ਦਾ ਇਹ ਚਿਤਰਨ ਹੋ ਰਿਹਾ ਕਿ ਹਾਂ ਤੁਸੀਂ ਕਿਸ ਤਰ੍ਹਾਂ ਖੜੇ ਹੋ ਤੇ ਕਿਵੇਂ ਖੜੇ ਹੋ। ਬਿਲਕੁਲ ਜੀ, ਪੰਜਾਬ ਨੰਗੇ ਸਿਰ ਹੈ ਤੇ ਕੋਈ ਢੱਕਣ ਵਾਲਾ ਨਹੀਂਗਾ। ਹਾਂ, ਸ਼੍ਰੋਮਣੀ ਕਮੇਟੀ ਨੇ ਇੱਕ ਚੰਗੀ ਪਹਿਲ ਕਦਮੀ ਕੀਤੀ ਹੈ। ਉਹਨਾਂ ਦੇ ਨੁਮਾਇੰਦੇ ਗਏ, ਉਹਨਾਂ ਨੇ ਉਹਨਾਂ ਜਵਾਕਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਤੇ ਉਹਨਾਂ ਨੂੰ ਘਰੇ ਲੈ ਕੇ ਗਏ। ਹੁਣ ਆਹ ਜਿਹੜੇ ਬਾਕੀ ਆ ਰਹੇ ਨੇ, ਉਹਨਾਂ ਚੋਂ ਕਿੰਨਿਆਂ ਦੇ ਵਾਲ ਕੱਟੇ ਨੇ, ਕਿੰਨਿਆਂ ਦੇ ਕੇਸ ਕਤਲ ਕੀਤੇ ਨੇ, ਕਿੰਨਿਆਂ ਦਾੜੀਆਂ ਕੱਟੀਆਂ ਨੇ, ਹੁਣ ਕਿਉਂ ਨਹੀਂ ਬੋਲ ਹੁੰਦਾ? ਤੋ ਇਸ ਲਈ ਇਹ ਸਾਰੇ ਸਵਾਲ ਉਹਨਾਂ ਪੰਥਕ ਨੁਮਾਇੰਦਿਆਂ ਦੇ ਆਲੇ ਪਾਲੇ 'ਚ ਵੀ ਖੜੇ ਨੇ ਤੇ ਅਖੌਤੀ ਰਾਸ਼ਟਰਵਾਦੀ ਵਾਲਿਆਂ ਦੇ ਪਾਲੇ 'ਚ ਵੀ ਖੜੇ ਨੇ। ਸੋ ਇਹ ਸਾਰਿਆਂ ਲਈ ਸਵਾਲ ਨੇ ਕਿ ਹੁਣ ਜਿਸ ਤਰੀਕੇ ਨਾਲ, ਜਿਸ ਵਿਵਹਾਰ ਨਾਲ ਉਹ ਭੇਜ ਰਹੇ ਨੇ, ਹੁਣ ਕਿਉਂ ਨਹੀਂ ਬੋਲ ਹੁੰਦਾ ਕਿ ਘਰ ਮੇਂ ਘੁਸਕਰ ਮਾਰੇਂਗੇ, ਆਹ ਕਰੇਂਗੇ? ਹੁਣ ਬੋਲੋ ਨਾ। ਤੇ ਪ੍ਰਧਾਨ ਮੰਤਰੀ ਜੀ ਉੱਥੇ ਜਾਣ, ਉਹਨਾਂ ਦਾ ਜਹਾਜ਼ ਵੀ ਉੜੇ ਤੇ ਉਸੇ ਦਿਨ ਡਿਪੋਰਟ ਵਾਲਾ ਦੂਜਾ ਜਹਾਜ਼ ਵੀ ਉੜੇ।
ਹੈਨਾ, ਤੇ ਤੁਸੀਂ ਕਿਉਂ ਨਹੀਂ ਕਿਹਾ ਵੀ ਕਿ ਮੈਂ ਤਾਂ ਆਪਣੇ ਦੇਸ਼ ਦੇ ਨਾਗਰਿਕਾਂ ਨਾਲ ਜਾਊਂਗਾ? ਆ ਜਾਂਦੇ ਉਹਨਾਂ ਨਾਲ ਜਹਾਜ਼ ਚੜ੍ਹ ਕੇ। ਜੀ, ਜੀ। ਤੁਸੀਂ ਜੇ ਉਹਨਾਂ ਦੀਆਂ ਬੇੜੀਆਂ ਖੁਲਵਾ ਨਹੀਂ ਸਕਦੇ ਸੀ ਤਾਂ ਆਪਣੀਆਂ ਬਾਹਾਂ ਅੱਗੇ ਕਰ ਦਿੰਦੇ। ਇੰਨਾ ਹੀ ਬਹੁਤ ਸੀ ਕਿ ਹਾਂਜੀ ਮੇਰੇ ਵੀ ਲਾ ਦਿਓ, ਮੈਂ ਵੀ ਇਹਨਾਂ ਦੇ ਨਾਲੇ ਜਾਊਂਗਾ। ਕਿਉਂ ਨਹੀਂ ਹਿੰਮਤ ਹੋਈ? ਤੁਹਾਤੋਂ ਤਾਂ ਜਵਾਬ ਨਹੀਂ ਦੇ ਹੋਏ, ਉੱਥੇ ਮੀਡੀਆ ਦਾ ਸਾਹਮਣਾ ਨਹੀਂ ਕਰ ਹੋਇਆ। ਤੁਸੀਂ ਕਿਹੜਾ ਭਾਰਤ ਦਾ ਝੰਡਾ ਲਹਿਰਾ ਕੇ ਆਏ ਹੋ ਉੱਥੇ? ਕਿਹੜਾ ਭਾਰਤ ਦੇ ਤਿਰੰਗੇ ਦੀ ਸ਼ਾਨ ਵਧਾ ਕੇ ਆਏ ਹੋ? ਦੇਣ ਜਵਾਬ ਹੁਣ ਵਿਸ਼ਵ ਗੁਰੂ ਬਣਨਾ ਜੀ। ਸੋ ਇਹ ਸਵਾਲ ਬਹੁਤ ਵੱਡੇ ਹੋ ਗਏ ਨੇ। ਹਾਂ, ਮਤਲਬ ਬਸ਼ਰਮਾ ਦਾ ਕੀ ਹੈ, ਕਹਿੰਦਾ ਬਸ਼ਰਮਾ ਦੀ ਡੁੱਲੀ ਦਾਲ ਕਹਿੰਦੇ ਅਸੀਂ ਲਿਟ ਖਾਂਦੇ ਆ ਤੇ ਖਾਈ ਜਾਣ ਫਿਰ। ਪਰ ਇਹ ਭਾਰਤ ਦਾ ਅਕਸ ਨੂੰ ਢਾਹ ਲਾ ਕੇ ਆਏ ਨੇ ਜਨਾਬ, ਜਿਹੜੇ ਉੱਥੇ ਖੜ ਕੇ ਟਰੰਪ ਦੇ ਨਾਲ ਤਸਵੀਰਾਂ ਖਿਚਵਾ ਕੇ ਹੈਨਾ, ਸੌਦੇ ਕਰਕੇ ਉਹਨਾਂ ਦਾ ਮਾਲ ਖਰੀਦ ਕੇ ਭਾਰਤੀ ਲੋਕਾਂ ਦੇ ਟੈਕਸ ਨਾਲ, ਤੇ ਹੁਣ ਇਹਨਾਂ ਦੇ ਮੁੜ ਵਸੇਬੇ ਲਈ। ਮੈਂ ਨਹੀਂ ਕਹਿੰਦਾ ਕਿ ਸਹੀ ਗਏ ਸੀ, ਜੀ ਜੀ ਬਿਲਕੁਲ, ਜਾਣ ਦਾ ਤਰੀਕਾ ਗਲਤ ਹੈ, ਪਰ ਓਡਾ ਹੀ ਸਵਾਲ ਸਰਕਾਰਾਂ ਨੂੰ, ਸੂਬਾ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰਾਂ ਨੂੰ ਹੈ ਕਿ ਜੇ ਇੱਥੇ ਸਾਰਾ ਕੁਝ ਦਰੁਸਤ ਹੁੰਦਾ, ਤੁਹਾਡੇ ਰੁਪਈਏ 'ਚ ਜਾਨ ਹੁੰਦੀ, ਤੁਹਾਡੇ ਕੋਲ ਰੁਜ਼ਗਾਰ ਦੇ ਸਾਧਨ ਹੁੰਦੇ, ਤੁਸੀਂ ਲੋਕਾਂ ਨੂੰ ਇੱਕ ਸੁਰਤਾ, ਇੱਕ ਸਮਾਨਤਾ ਦਿੰਦੇ ਹੁੰਦੇ, ਤਾਂ ਕਿਉਂ ਜਾਂਦਾ ਕੋਈ? ਇਹਦੇ ਲਈ ਆਪਣੇ ਵਾਲਾ ਖਾਨਾ ਵੀ ਟਿੱਕ ਮਾਰੋ ਕਿ ਸਾਡੀ ਵੀ ਇਸ ਦੇ ਵਿੱਚ ਭੇਜਣ 'ਚ ਗਲਤੀ ਹੈ ਜੀ। ਤੇ ਉੱਥੋਂ ਡਿਪੋਰਟ ਹੋਰ ਮੁਲਕਾਂ ਦੇ ਵੀ ਹੋ ਕੇ ਆਏ ਨੇ, ਉਹਨਾਂ ਨੂੰ ਕਿਉਂ ਨਹੀਂ ਫੌਜੀ ਜਹਾਜ਼ ਛੱਡਣ ਚਲੇ ਗਏ? ਉਹਨਾਂ ਦੇ ਕਿਉਂ ਬੇੜੀਆਂ ਹੱਥਕੜੀਆਂ ਲੱਗ ਰਹੀਆਂ? ਤੁਸੀਂ ਤਾਂ ਆਪਣੇ ਮਿੱਤਰ ਦੱਸਦੇ ਸੀ ਉਸਨੂੰ, ਤੁਸੀਂ ਉਹਦੇ ਲਈ ਨਾਅਰੇ ਮਾਰ ਕੇ ਆਏ ਸੀ, ਅਬ ਕੀ ਵਾਰ ਟਰੰਪ ਸਰਕਾਰ। ਉੱਥੇ ਗੁਜਰਾਤੀਆਂ ਨੇ ਢੋਲ ਵੀ ਵਜਾਏ ਸੀ, ਸਾਡੇ ਵਾਲੇ ਪੰਜਾਬੀ ਵੀ ਕਈ ਝੰਡੇ ਚੁੱਕੀ ਫਿਰਦੇ ਸੀ, ਉਹ ਸਾਰਾ ਕੁਝ। ਹੁਣ ਇਹ ਸਵਾਲ ਸਾਰਿਆਂ ਮੂਹਰੇ ਖੜੇ ਨੇ। ਸਵਾਲ ਵਿਵਹਾਰ ਤੇ, ਵਤੀਰੇ ਤੇ, ਤਰੀਕੇ ਤੇ ਹੈ, ਡਿਪੋਰਟ ਕਰਨ ਤੇ ਨਹੀਂ ਹੈ। ਤੇ ਉਹ ਸਵਾਲ ਵੱਡਾ ਹੁੰਦਾ ਜਾ ਰਿਹਾ। 1 2 3 ਜਹਾਜ਼ ਤੁਹਾਡੀ ਧਰਤੀ ਤੇ ਫੌਜੀ ਜਹਾਜ਼ ਆ ਕੇ ਉਤਰੇ। ਜੀ ਬਿਲਕੁਲ। ਜਦੋਂ ਦੋ ਆਲਮੀ ਪੱਧਰ ਦੇ ਵੱਡੇ ਆਗੂ ਸ਼ਰਮਾ ਜੀ ਇਕੱਠੇ ਹੁੰਦੇ ਰਹੇ ਨੇ ਜਾਂ ਹੁੰਦੇ ਨੇ, ਤਾਂ ਉਹਨਾਂ ਤੋਂ ਤਵੱਕੋਂ ਕੀਤੀ ਜਾਂਦੀ ਹੈ ਵੀ ਕੁਛ ਨਾ ਕੁਛ ਉਸਾਰੂ ਉਹਨਾਂ ਦਾ ਰਵੱਈਆ ਨਜ਼ਰ ਆਊਗਾ। ਪਰ ਇੱਥੇ ਦੋਵੇਂ ਆਗੂਆਂ ਦੀ ਦੇਖੋ, ਟਰੰਪ ਸਾਹਿਬ ਤਾਂ ਉਹ ਤਾਂ ਆਪਣੇ ਦੇਸ਼ ਨੂੰ ਦੇਖ ਕੇ ਚੱਲਦੇ ਨੇ। ਉਹ ਕਹਿੰਦੇ ਸਾਡਾ ਇੰਨਾ ਘੱਟ ਹੈ, ਅਸੀਂ ਤਾਂ ਪੂਰਾ ਕਰਨਾ, ਆਪਣੇ ਤਰੀਕੇ ਨਾਲ ਉਹ ਤਾਂ ਧੱਕੇ ਨਾਲ ਕਰ ਰਹੇ ਨੇ। ਪਰ ਜੋ ਮੋਦੀ ਸਾਹਿਬ ਜਿਵੇਂ ਵਾਪਸ ਮੁੜੇ ਨੇ ਨਾ, ਉਹ ਇਉਂ ਲੱਗਦਾ ਵੀ ਜਿਵੇਂ ਕੋਈ ਸ਼ਾਸਕ ਅਧੀਨਗੀ ਸਵੀਕਾਰ ਕਰਕੇ ਵਾਪਸ ਮੁੜਿਆ ਹੋਵੇ। ਤੁਸੀਂ ਵਿਸ਼ਵ ਦੀ 5ਵੀਂ ਵੱਡੀ ਆਰਥਿਕਤਾ ਦੇ ਦਾਅਵੇ ਭਰਦੇ ਹੋ ਕਿ ਅਸੀਂ ਵਿਸ਼ਵ ਦੀ 5ਵੀਂ ਵੱਡੀ ਆਰਥਿਕਤਾ ਹੈ। ਤੁਹਾਡੇ ਬਸ਼ਿੰਦੇ ਦੂਜੇ ਮੁਲਕਾਂ ਦੀਆਂ ਕੰਧਾਂ ਟੱਪ ਰਹੇ ਹੋਣ, ਕੈਦਾਂ ਕੱਟ ਰਹੇ ਹੋਣ, ਉੱਥੋਂ ਬੇੜੀਆਂ ਦੇ ਵਿੱਚ ਭੇਜੇ ਜਾ ਰਹੇ ਹੋਣ, ਔਰ ਤੁਹਾਡੇ ਕੋਲ ਇੱਕ ਲਫ਼ਜ਼ ਵੀ ਨਾ ਹੋਵੇ, ਔਰ ਤੁਸੀਂ ਕਹਿੰਦੇ ਹੋ ਕਿ ਅਸੀਂ ਵਿਸ਼ਵ ਗੁਰੂ ਬਣਾਂਗੇ। ਕਿ ਇਸ ਤਰ੍ਹਾਂ ਵਿਸ਼ਵ ਗੁਰੂ ਜੰਗਾਂ ਰੁਕਵਾ ਰਹੇ ਹੋ ਆਪ ਦੂਜੇ ਮੁਲਕਾਂ ਦੀਆਂ ਕਿ ਅਸੀਂ ਸਾਲਸੀ ਬਣਾਂਗੇ, ਆਪਦੀ ਸਰਹੱਦ ਤੁਹਾਡੀ ਚੀਨ ਲੰਘੀ ਜਾਂਦਾ। ਸੋ ਇਸੇ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ 50,000 ਨੌਕਰੀਆਂ ਦੇ ਦੇਂਗੇ। ਮੈਂ ਕੱਲ ਉਹਨਾਂ ਦਾ ਬਿਆਨ ਪੜ੍ਹ ਰਿਹਾ ਸੀਗਾ। 3 ਸਾਲ ਹੋਣ ਵਾਲੇ ਨੇ ਤੁਹਾਡੇ ਕਾਰਜਕਾਲ ਨੂੰ। ਇਹਨਾਂ 3 ਸਾਲਾਂ ਦੇ ਵਿੱਚ ਸਪੀਡ ਵਧੀ ਆ, ਘਟੀ ਨਹੀਂ ਪ੍ਰਵਾਸ ਦੀ। ਤੇ ਜੇਕਰ ਤੁਹਾਡੇ ਕਾਰਜਕਾਲ ਦੇ 3 ਸਾਲਾਂ ਦੇ ਵਿੱਚ ਸਪੀਡ ਵਧੀ ਹੈ, ਇਹਦਾ ਮਤਲਬ ਹੈ ਕਿ ਜੇਕਰ ਪਿਛਲੇ ਹੁਕਮਰਾਨ ਫੇਲ ਸੀਗੇ, ਤੁਸੀਂ ਉਹਨਾਂ ਦੀ ਲੀਹ ਤੇ ਹੋ, ਤੁਸੀਂ ਉਹਨਾਂ ਨਾਲੋਂ ਵੱਖਰੇ ਨਹੀਂ ਗੇ। ਸਭ ਤੋਂ ਵੱਡੀ ਗੱਲ ਕਿ ਭਰੋਸਾ ਪੈਦਾ ਕਰਨਾ ਪੈਂਦਾ ਲੋਕਾਂ ਦੇ ਵਿੱਚ, ਜੇ ਪ੍ਰਵਾਸ ਰੋਕਣਾ ਕਿ ਹਾਂ ਇੱਥੇ ਕੁਛ ਨਾ ਕੁਛ ਬਣੂਗਾ। ਤੁਹਾਡੇ ਲੋਕ ਪ੍ਰਵਾਸ ਉਸੇ ਸਪੀਡ ਨਾਲ ਨਹੀਂ, ਸਗੋਂ ਉਸ ਤੋਂ ਵੀ ਜ਼ਿਆਦਾ ਸਪੀਡ ਨਾਲ ਕਰ ਰਹੇ ਨੇ। ਪ੍ਰਵੀਨ ਜੀ, ਮੈਨੂੰ ਤਾਂ ਇੰਨਾ ਲੱਗਦਾ ਕਦੇ-ਕਦੇ ਕਿ ਇੰਨੇ ਬੇਸ਼ਰਮ ਨੇ, ਪਤਾ ਨਹੀਂ ਇਹ ਡਿਪੋਰਟ ਹੋ ਕੇ ਨੌਜਵਾਨਾਂ ਦੀਆਂ ਫੋਟੋਆਂ ਲਾ ਕੇ ਕੱਲ ਨੂੰ ਕਹਿ ਦੇਣ ਦੇਖੋ ਜੀ ਇਸਦਾ ਕਿਹਾ ਸੀਗਾ ਕਿ ਬਾਹਰਲੇ ਦੇਸ਼ਾਂ ਤੋਂ ਮੁੜਨ ਲੱਗ ਜਾਣਗੇ, ਮੁੜਨ ਲੱਗੇ। ਇੰਨੇ ਵੀ ਬੇਸ਼ਰਮ ਹੋ ਸਕਦੇ ਆ। ਬਿਲਕੁਲ, ਇਹ ਤੰਜ ਹੈ ਇਹਨਾਂ ਲਈ ਬਹੁਤ ਵੱਡਾ। ਇਹਨਾਂ ਦੇ ਨਿਗਾਰ ਦਾ ਕੋਈ ਪਤਨ ਦਾ ਕੋਈ ਸਿਰਾ ਥੋੜ੍ਹਾ ਹੈ ਸ਼ਰਮਾ ਜੀ।